ਕਿ ਈਵਨ AR ਰਹਿਮਾਨ ਨੂੰ ਵੀ ਮੁੰਬਈਆ ਫਿਲਮ ਇੰਡਸਟਰੀ ਦੇ ਵਿੱਚ ਬਾਲੀਵੁੱਡ ਦੇ ਵਿੱਚ ਹੁਣ ਕੰਮ ਨਹੀਂ ਦਿੱਤਾ ਜਾ ਰਿਹਾ ਕਿ ਦਿੱਲੀ ਦਾ ਰਾਜ ਤਖਤ ਬਦਲ ਗਿਆ ਔਰ ਹੁਣ ਜਿਹੜਾ ਹੈ ਉਹ ਫਿਰਕੂਪਣੇ ਨੇ ਟੇਕ ਓਵਰ ਕਰ ਰਿਹਾ ਕਿ ਜਿਨ੍ਹਾਂ ਦੇ ਕੋਲ ਕੋਈ ਟੈਲੈਂਟ ਨਹੀਂ ਹੈ ਉਹ ਹੁਣ ਉਸ ਪਾਵਰ 'ਚ ਆ ਗਏ ਨੇ ਉਹੀ ਡਿਸਾਈਡਿੰਗ ਫੈਕਟਰ ਨੇ ਐਂਡ ਦਿਸ ਮਾਈਟ ਹੈਵ ਬੀਨ ਅ ਕਮਿਊਨਲ ਥਿੰਗ ਆਲਸੋ ਬਟ ਨਾਟ ਇਨ ਮਾਈ ਫੇਸ। ਅੱਜ ਉਸ ਕਿਸਮ ਦੇ ਲੋਕ ਵੀ ਜਿਹੜੇ ਟੋਟਲੀ ਡਿਵਾਊਟ ਗੰਗਾ ਜਮਨੀ ਤਹਿਜ਼ੀਬ ਨੂੰ ਸਿਰਫ ਨਾ ਉਹਨਾਂ ਦੇ ਮੁਸਲਮਾਨਾਂ ਵਾਲੇ ਨੇ ਲੇਕਿਨ ਉਹ ਵੀ ਇਹਨਾਂ ਨੂੰ ਐਕਸੈਪਟੇਬਲ ਨਹੀਂ, ਇਹਨੂੰ ਗੁਲਾਮੀ ਕਹਿੰਦੇ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਅੰਡਰ ਵਾਲੇ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਕਰ ਇਨਾਮ ਜੇਤੂ ਪ੍ਰਸਿੱਧ ਸੰਗੀਤਕਾਰ AR ਰਹਿਮਾਨ ਦਾ ਕਹਿਣਾ ਹੈ ਕਿ ਪਿਛਲੇ 8 ਸਾਲਾਂ ਵਿੱਚ ਹਿੰਦੀ ਫਿਲਮ ਇੰਡਸਟਰੀ ਪੂਰੀ ਤਰ੍ਹਾਂ ਜਿਹੜਾ ਜਿਹੜਾ ਉਹਦਾ ਹੋ ਗਿਆ। ਸੋ ਯਾਦ ਰਹੇ ਇਸ ਵੇਲੇ AR ਰਹਿਮਾਨ ਵਰਗੇ ਸ਼ਖਸੀਅਤ ਨੂੰ ਵੀ ਮੁੰਬਈ ਫਿਲਮ ਇੰਡਸਟਰੀ ਵਿੱਚ ਕੰਮ ਨਹੀਂ ਦਿੱਤਾ ਜਾ ਰਿਹਾ। ਇਸ ਦਾ ਕਾਰਨ AR ਰਹਿਮਾਨ ਦਾ ਮੁਸਲਮਾਨ ਹੋਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ 47 ਦੀ ਮੁਲਕ ਵੰਡ ਨੇ ਜਿੱਥੇ ਆਬਾਦੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਤੇ ਮਜਬੂਰ ਕੀਤਾ, ਸਿਵਲ ਵਾਰ ਹੋਈ, ਉੱਥੇ ਮੁੰਬਈਆ ਫਿਲਮ ਇੰਡਸਟਰੀ ਜਿਸ ਨੂੰ ਬਾਲੀਵੁੱਡ ਦਾ ਨਾਂ ਹੁਣ ਦਿੱਤਾ ਗਿਆ ਉਸ ਦੇ ਵਿੱਚ ਵੱਡੀ ਗਿਣਤੀ 'ਚ ਜਿਹੜੇ ਮੁਸਲਮਾਨ ਕਲਾਕਾਰ ਜਾਂ ਸੰਗੀਤਕਾਰ ਜਾਂ ਸ਼ਾਇਰ ਔਰ ਐਕਟਰ ਜਾਂ ਦੂਸਰੇ ਸੀ ਉਹ ਬੰਬਈ 'ਚ ਟਿਕੇ ਰਹੇ। ਕੁਛ ਨੇ ਪਾਕਿਸਤਾਨ ਨੂੰ ਚੁਣਿਆ, ਜਿਵੇਂ ਨੂਰ ਜਹਾਂ ਜਿਹੜੀ ਪਹਿਲਾਂ ਹੀ ਫੇਮਸ ਸੀ ਉਹ ਆਈ, ਲੇਕਿਨ ਸੁਰਈਆ ਜਿਹੜੀ ਦੂਸਰੀ ਪ੍ਰੋਮੀਨੈਂਟ ਸੀ ਉੱਥੇ ਰਹੀ ਔਰ ਵੱਡੀ ਗਿਣਤੀ 'ਚ। ਔਰ ਇਹ ਜੇ ਤੁਸੀਂ ਪਿਛਲੇ ਜਦੋਂ ਤੱਕ ਇਹ ਹਿੰਦੂਤਵਾ ਦਾ ਦੌਰਾ ਨਹੀਂ ਸ਼ੁਰੂ ਹੋਇਆ ਤੁਸੀਂ ਮੁੰਬਈ ਫਿਲਮ ਇੰਡਸਟਰੀ ਦੇਖੋਗੇ ਉਹਨਾਂ ਦੇ ਵਿੱਚ ਬੇਸ਼ੱਕ ਧਾਰਮਿਕ ਫਿਲਮਾਂ ਦਾ ਜਾਂ ਹਿੰਦੂ ਮਾਈਥੋਲੋਜੀ ਦੇ ਉੱਤੇ ਬੇਸਡ ਫਿਲਮਾਂ ਦਾ ਰੁਝਾਨ 50s ਦੇ ਵਿੱਚ ਹੀ ਸੀ। ਹਾਲਾਂ ਉਸ 30s 40s ਦੀ ਨਫ਼ਰਤ ਦਾ ਕਾਰਨ ਸੀ ਕਿ ਈਵਨ ਨਾਂ ਬਦਲ ਕੇ ਜਿਹੜਾ ਐਕਟ ਕਰਨਾ। ਹੁਣ ਦਲੀਪ ਕੁਮਾਰ ਮੁਸਲਮਾਨ ਸਨ, ਯੂਸਫ ਉਹਨਾਂ ਦਾ ਨਾਂ ਸੀ, ਪਰ ਜੇ ਉਹਨਾਂ ਨੂੰ ਨਾਂ ਦਿੱਤਾ ਹੋ ਸਕਦਾ ਉਸ ਵੇਲੇ ਉਹਨਾਂ ਨੇ ਸੋਚਿਆ ਹੋਏ ਜਿਹੜੇ ਵੀ ਫਿਲਮ ਪ੍ਰੋਡਿਊਸਰ ਜਾਂ ਦੂਸਰੇ ਸੀ ਕਿ ਵੀ ਯੂਸਫ ਦੇ ਨਾਂ ਥੱਲੇ ਪੋਪੂਲਰ ਨਹੀਂ ਹੋਏਗਾ। ਇਸੇ ਤਰ੍ਹਾਂ ਮੀਨਾ ਕੁਮਾਰੀ ਇਹ ਵੀ ਇੱਕ ਮੁਸਲਮਾਨ ਲੇਡੀ ਦੇ ਥੱਲੇ। ਲੇਕਿਨ ਈਵਨ ਵਿਦਨ ਪੋਸਟ 47 ਪੀਰੀਅਡਸ ਵੀ ਇਹ ਰੁਝਾਨ ਬਦਲਿਆ ਜਦੋਂ ਵਹੀਦਾ ਰਹਿਮਾਨ ਜਿਹੜੀ ਫਿਲਮ ਐਕਟਰੈਸ ਦੇ ਤੌਰ 'ਤੇ ਬੜੀ ਯੰਗ ਉਮਰ ਦੇ ਵਿੱਚ ਉਹਨੂੰ ਕਾਸਟ ਕੀਤਾ। ਉਹਨੂੰ ਕਿਹਾ ਗਿਆ ਡਾਇਰੈਕਟਰ ਵੱਲੋਂ ਵੀ ਤੇਰਾ ਨਾਂ ਬਦਲਣਾ। ਉਹ ਕਹਿੰਦੇ ਵੀ ਕਿਉਂ, ਨਾਂ ਕਿਉਂ ਬਦਲਣਾ ਮੇਰਾ? ਮੇਰੇ ਮਾਪਿਓ ਨੇ ਰੱਖਿਆ, ਬਹੁਤ ਵਧੀਆ ਨਾਂ ਹੈ ਮੇਰਾ। ਔਰ ਵਹੀਦਾ ਰਹਿਮਾਨ ਆਪਣੇ ਉਸ ਨਾਂ ਓਰੀਜਨਲ ਦੇ ਥੱਲੇ। ਔਰ ਫਿਰ ਉਹ ਵੀ ਆਇਆ ਬਾਲੀਵੁੱਡ ਦਾ ਪੀਰੀਅਡ ਜਿਹਦੇ 'ਚ ਕਿ ਆਮਿਰ ਖਾਨ, ਸ਼ਾਹਰੁਖ ਖਾਨ, ਦੂਜੇ ਖਾਨ ਲਫ਼ਜ਼ਾਂ ਵਾਲੇ ਡੋਮੀਨੇਟ ਕਰਨ ਲੱਗੇ। ਔਰ ਇਕੱਲਾ ਇਹ ਨਹੀਂ ਹੈ, ਇਹ ਤਾਂ ਆਊਟਵਰਡਲੀ ਐਕਟਿੰਗ ਦਾ ਮਿਊਜ਼ਿਕ ਔਰ ਜਿਹੜੀਆਂ ਬੈਸਟ ਉਹਨਾਂ ਦੇ ਹੁਣ ਨਸ਼ਾਦ ਵਰਗੇ ਲੋਕ ਜਿਹਨੇ ਮੁਗਲ ਆਜ਼ਮ ਦਾ ਮਿਊਜ਼ਿਕ ਦਿੱਤਾ ਜਾਂ ਜਿਨ੍ਹਾਂ ਨੇ ਈਵਨ ਜੇ ਦਲੀਪ ਕੁਮਾਰ ਔਰ ਉਹਨਾਂ ਦੇ ਉਸ ਦੌਰ ਨੂੰ ਦੇਖੋ ਜਿਨ੍ਹਾਂ ਨੇ ਪਰਫੈਕਟ ਜਿਹੜੇ ਹਿੰਦੂ ਕਿਰਦਾਰ ਨੇ ਉਹ ਭਾਵੇਂ ਮੰਦਰਾਂ 'ਚ ਨੇ ਕਿ ਉਹਨਾਂ ਨੂੰ ਪਰਫਾਰਮ ਕੀਤਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਜਿਹੜਾ ਇੱਕ ਆਰਟੀਫਿਸ਼ੀਅਲ ਕੰਟਰੀ ਦੇ ਤੌਰ 'ਤੇ 47 'ਚ ਅੰਗਰੇਜ਼ ਇਹਨਾਂ ਦੇ ਹਵਾਲੇ ਕਰ ਗਏ। ਇਹਨਾਂ ਦੀ ਕੋਈ ਬਾਈਂਡਿੰਗ ਲਾਈਨ ਨਹੀਂ ਸੀ। ਅੱਡ ਬੋਲੀਆਂ, ਅੱਡ ਪਹਿਰਾਵੇ, ਸਾਊਥ ਇੰਡੀਆ ਨਾਲ ਕੀ ਮਿਲਦਾ ਹੈ ਨਾਰਥ ਇੰਡੀਆ ਦਾ, ਨਾਰਥ ਈਸਟ ਨਾਲ ਕੀ ਮਿਲਦਾ ਹੈ ਨਾਰਥ ਇੰਡੀਆ ਦਾ, ਪੰਜਾਬ ਨਾਲ ਕੀ ਮਿਲਦਾ ਹੈ ਤਮਿਲਨਾਡੂ ਦਾ, ਜਾਂ ਕੀ ਮਿਲਦਾ ਹੈ ਗੰਗਾ ਜਮਨੀ ਤਹਿਜ਼ੀਬ ਦਾ। ਲੇਕਿਨ ਜੇ ਮੈਂ ਇਹ ਕਹਾਂ ਕਿ ਸਭ ਤੋਂ ਜ਼ਿਆਦਾ ਕੰਟਰੀਬਿਊਟ ਜੇ ਇਸ ਨੂੰ ਇੱਕ ਇੰਡੀਆ ਦੀ ਯੂਨਿਟ ਦੇ ਤੌਰ 'ਤੇ ਤੋਰਨ ਤੱਕ ਕਿਸੇ ਦਾ ਹੈ ਤੇ ਉਹ ਮੁੰਬਈਆ ਫਿਲਮ ਇੰਡਸਟਰੀ ਦਾ ਕਿ ਉਹਨਾਂ ਨੇ ਆਪਣੀਆਂ ਸੋ ਕਾਲਡ ਦੇਸ਼ ਭਗਤੀ ਦੇ ਨਾਂ ਥੱਲੇ ਜੋ ਫਿਲਮਾਂ ਕ੍ਰੀਏਟ ਕੀਤੀਆਂ, ਜੋ ਦੂਜਾ ਮਦਰ ਇੰਡੀਆ ਵਰਗੇ ਕਿਰਦਾਰ ਜਿਸ ਦੇ ਵਿੱਚ ਨਰਗਿਸ ਔਰ ਉਹ ਸਾਰਿਆਂ ਦਾ ਰੋਲ ਔਰ ਉਹਨੂੰ ਧਰਤੀ ਦੇ ਨਾਲ ਜੋੜਨਾ। ਔਰ ਇਸ ਸਾਰੇ ਦੇ ਚਲਦਿਆਂ ਹਿੰਦੂ ਤਵੀਆਂ ਨੇ ਜਦੋਂ ਟੇਕ ਓਵਰ ਕੀਤਾ ਜ਼ਾਹਰ ਹੈ ਕਿ ਉਹਨਾਂ ਨੇ ਉਹ ਸਾਰਿਆਂ ਨੂੰ ਹੌਲੀ ਉਹਨਾਂ ਦੇ ਲਈ ਤਾਂ ਜਿਹੜਾ ਕੋਈ ਵੀ ਜਿਹੜਾ ਭਾਵੇਂ ਜਿੰਨੇ ਇਹ ਮੁੰਬਈਆ ਫਿਲਮ ਇੰਡਸਟਰੀ ਵਾਲੇ ਮੁਸਲਮਾਨ ਕਿਰਦਾਰ ਵਾਲੇ ਵੀ ਨੇ, ਸਭ ਦੇ ਘਰਾਂ 'ਚ ਹਿੰਦੂ ਔਰਤਾਂ ਪੂਜਾ ਵੀ ਹੁੰਦੀ ਹੈ। ਇਹ ਵੀ ਫਿਲਮਾਂ ਦੇ ਵਿੱਚ ਪੂਜਾ ਵੀ, ਇਹ ਕਿਹੜੇ ਪਾਸਿਓਂ ਪ੍ਰੈਕਟਿਸਿੰਗ ਕੋਈ
ਮੁਸਲਮਾਨ ਹੈ ਜਾਂ ਕੋਈ ਸਿੱਖ ਵੀ ਹੈ, ਜਿਸ ਕਿਸਮ ਦਾ ਹੁਣ ਭਾਵੇਂ ਕਹਿਣ ਨੂੰ ਅਸੀਂ ਕਹੀ ਜਾਈਏ, ਜੇ ਮੈਂ ਹੁਣ ਕਵਾਂਗਾ ਨਾ ਕਿਸੇ ਦਾ ਲਵਾਂਗਾ ਕਈਆਂ ਨੂੰ ਤਕਲੀਫ ਹੋਏਗੀ, ਉਹਨਾਂ ਨੂੰ ਤੁਸੀਂ ਕਿਹੜੇ ਸਿੱਖ, ਉਹ ਕਹਿੰਦੇ ਨੇ ਜੀ ਅਸੀਂ ਕਲਾਕਾਰ ਹਾਂ, ਕਲਾਕਾਰ ਦਾ ਕੋਈ ਮਜ਼ਹਬ ਨਹੀਂ ਹੁੰਦਾ, ਉਹ ਤਾਂ ਖੁਦ ਕਹਿੰਦੇ ਨੇ। ਤੇ ਅਸੀਂ ਉਹਨਾਂ ਚੋਂ ਮੁਸਲਮਾਨ ਲੱਭੀਏ ਜਾਂ ਸਿੱਖ ਲੱਭੀਏ, ਪਰ ਗੱਲ ਅਸੀਂ ਹਿੰਦੂ ਤੋਂ ਵੀ ਨਫ਼ਰਤ ਦੀ ਕਰ ਰਹੇ ਹਾਂ। ਉਹ ਤਾਂ ਜੋ ਕਰ ਰਹੇ ਸੀ, ਯੂਸਫ ਦਲੀਪ ਕੁਮਾਰ ਬਣਿਆ ਜਾਂ ਕੋਈ ਮੀਨਾ ਕੁਮਾਰੀ ਬਣੀ ਜਾਂ ਕੋਈ ਦੂਜਾ, ਉਹਨਾਂ ਤੇ ਹੈ। ਪਰ ਈਵਨ ਉਹਨਾਂ ਦੇ ਇਸ ਪਾਰਟ ਨਾਲ ਵੀ ਕਿਸ ਹੱਦ ਤੱਕ ਨਫ਼ਰਤ ਚਲੀ ਗਈ, ਔਰ ਮੋਦੀ ਦੇ ਆਉਣ ਤੋਂ ਬਾਅਦ ਕਿਵੇਂ ਸਿਸਟੇਮੈਟਿਕਲੀ ਇਹਨਾਂ ਨੇ ਨਾ ਸਿਰਫ ਜਿਹੜੇ ਮੁਸਲਮਾਨ ਕ੍ਰੀਏਟਿਵ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਬਹੁਤ ਕੁਝ ਦਿੱਤਾ ਉਹਨਾਂ ਨੂੰ ਗੁੱਠੇ ਲਾਈਨ ਲਾਇਆ, ਇਹਨਾਂ ਨੇ ਕਿਵੇਂ ਸਿਸਟੇਮੈਟਿਕਲੀ ਡਿਵਾਈਸਿਵ ਏਜੰਡੇ ਵਾਲੀਆਂ ਫਿਲਮਾਂ, ਉਹ ਕਸ਼ਮੀਰ ਫਾਈਲਸ ਹੋਏ, ਉਹ ਕੇਰਲਾ ਫਾਈਲਸ ਦੇ ਥੱਲੇ ਕ੍ਰੀਏਟ ਕਰ ਲਈਆਂ, ਕੋਈ ਬਾਹੂਬਲੀ ਦੇ ਨਾਂ ਥੱਲੇ ਕ੍ਰੀਏਟ ਕੀਤਾ। ਹੁਣ ਇੱਕ ਫਿਲਮ ਜਿਹੜੀ ਹੋ ਗਿਆ ਜੀ, ਉਹਨੇ ਇੰਨੇ 1000 ਕਰੋੜ ਬਣਾ ਲਿਆ, ਧੁਰੰਧਰ ਨਾਂ ਦੀ, ਜਿਹਦੇ ਥੱਲੇ ਜਿਹੜਾ ਕਰਾਚੀ ਦੇ ਮਾਫੀਏ ਨੂੰ ਇਸਤੇਮਾਲ ਕਰਕੇ ਪਾਕਿਸਤਾਨ, ਇਹ ਅਜੇ ਧੁਰੰਧਰ 1 ਬਣੀ ਹੈ, ਇਹਦੇ ਇੱਕ ਧੁਰੰਧਰ 2 ਬਣਾਉਣੀ ਹੈ ਫਰਦਰ ਨਫ਼ਰਤ ਪੈਦਾ ਕਰਨ ਦੇ ਲਈ। ਉਸ ਤੋਂ ਪਹਿਲਾਂ ਇਹ ਉਹ ਆਰੀਆ ਸਮਾਜੀ ਧਰਮਿੰਦਰ ਦੇ ਮੁੰਡਿਆਂ ਨੂੰ ਵਰਤ ਕੇ ਬਾਰਡਰ ਫਿਲਮ ਤੇ ਸੋ ਮਤਲਬ ਇਹਨਾਂ ਨੇ ਟੂ ਦਾ ਹਿਲਟ ਯੂਜ਼ ਕੀਤਾ। ਹੁਣ ਇਸ ਸਾਰੇ ਪੀਰੀਅਡ 'ਚ ਜਿਹੜਾ ਉਸ ਧਰਤੀ ਦੇ ਮਿਊਜ਼ਿਕ ਨੂੰ ਇੰਟਰਨੈਸ਼ਨਲ ਰੈਕਗਨੀਸ਼ਨ ਦਿਵਾਉਣ ਵਾਲਾ ਬੰਦਾ ਉਹ AR ਰਹਿਮਾਨ ਹੈ। ਤਮਿਲਨਾਡ, ਤਮਿਲ ਸਪੀਕਿੰਗ ਹਿੰਦੂ, ਪਰ ਆਪਣੀ ਕਨਵਿਕਸ਼ਨ ਨਾਲ, ਜਾਂ ਉਹਨੇ ਆਪਣੀ ਕਹਾਣੀ ਵੀ ਸੁਣਾਈ ਵੀ ਉਹ ਕਿਉਂ ਜਾਂ ਕਿਵੇਂ ਇਸਲਾਮ ਵੱਲ ਮੁੜਿਆ, ਪਰ ਪੱਕਾ ਮੁਸਲਮਾਨ, 5 ਨਮਾਜ਼ੀ। ਔਰ ਉਸ ਰਾਹੀਂ ਜੋ ਮਿਊਜ਼ਿਕ ਨਿਕਲਿਆ AR ਰਹਿਮਾਨ ਰਾਹੀਂ, ਜਿਸ ਨੇ, ਕਿਉਂਕਿ ਸਾਊਥ ਦਾ ਅਸੀਂ ਪਹਿਲੀ ਵਾਰ ਨਾਰਥ ਇੰਡੀਅਨ ਫਿਲਮਾਂ ਦੇ ਵਿੱਚ ਜਿਹੜਾ ਇਸ ਨੇ ਉਸ ਮਿਊਜ਼ਿਕ ਨੂੰ ਕਿਸ ਹੱਦ ਤੱਕ ਪਹੁੰਚਾਇਆ ਕਿ ਭਾਈ AR ਰਹਿਮਾਨ ਨੂੰ ਆਸਕਰ ਅਵਾਰਡ ਮਿਲਿਆ ਹੋਇਆ ਦੁਨੀਆ 'ਚ। AR ਰਹਿਮਾਨ ਦਾ ਨਾਂ ਸਿਰਫ ਇੰਡੀਆ ਤੱਕ ਮਹਿਦੂਦ ਨਹੀਂ ਹੈ, ਗਲੋਬਲ ਹੈ, ਕਿਉਂਕਿ ਆਸਕਰ ਹਾਈਐਸਟ ਪਾਰਟ ਹੈ, ਔਰ ਉਸ ਦੀਆਂ ਧੁਨਾਂ ਔਰ ਉਸ ਦਾ ਕਿਆ ਕਹਿਣਾ, ਔਰ ਬਿਲਕੁਲ ਨਾਨ ਪੋਲੀਟੀਕਲ ਬੰਦਾ, ਸਿਰਫ ਮਿਊਜ਼ਿਕ ਨੂੰ ਸਮਰਪਿਤ, ਔਰ ਉਹ ਸਾਰਿਆਂ ਨੂੰ। ਹੁਣ ਉਹਦਾ ਇੱਕ ਇੰਟਰਵਿਊ ਜਿਹੜਾ PTI ਨੇ ਇਹਨੂੰ ਨਿਊਜ਼ ਬਣਾਇਆ, AR ਰਹਿਮਾਨ ਸੇਜ਼ ਹਿੰਦੀ ਫਿਲਮ ਇੰਡਸਟਰੀ has changed over past 8 years, it could be a communal thing। ਕਿਉਂਕਿ ਇਸ ਤੋਂ ਪਹਿਲਾਂ ਇੱਕ ਦਿਨ ਮੈਂ ਖਬਰ ਵੀ ਦੇਖੀ ਕਿ ਈਵਨ AR ਰਹਿਮਾਨ ਨੂੰ ਵੀ ਮੁੰਬਈਆ ਫਿਲਮ ਇੰਡਸਟਰੀ ਦੇ ਵਿੱਚ, ਬਾਲੀਵੁੱਡ ਦੇ ਵਿੱਚ ਹੁਣ ਕੰਮ ਨਹੀਂ ਦਿੱਤਾ ਜਾ ਰਿਹਾ। ਹੁਣ ਜਿਹਦੇ ਥੱਲੇ ਮਤਲਬ ਦੁਨੀਆ ਨੇ ਜਿਸ ਦੇ ਟੈਲੈਂਟ ਨੂੰ ਰੈਕਗਨਾਈਜ਼ ਕੀਤਾ, ਔਰ ਇਹ ਜਦੋਂ ਮੈਂ, ਕਿਉਂਕਿ ਉਹ ਖਬਰ ਮੇਰੇ ਮਾਈਂਡ 'ਚ ਘੁੰਮ ਰਹੀ ਸੀ, ਜਦੋਂ ਮੈਂ ਇਹ ਦੇਖਿਆ ਮੈਂ ਕਿਹਾ ਵੀ ਇਸ ਨੂੰ ਦੇਖੀਏ ਵੀ ਇਹ ਕਹਿੰਦਾ ਕੀ ਹੈ। ਉਹਨੇ ਕਿਹਾ ਜੀ ਵੀ ਬੇਸ਼ੱਕ ਮੈਂ ਕੰਮ ਦੀ ਭਾਲ 'ਚ ਨਹੀਂ ਹੈ, ਮੈਂ ਤਾਂ ਇਹ ਹਮੇਸ਼ਾ ਮੇਰਾ ਰਿਹਾ ਵੀ ਕੰਮ ਮੇਰੇ ਕੋਲ ਆਉਣਾ ਚਾਹੀਦਾ ਹੈ, ਮੇਰੇ ਕੰਮ ਦੀ ਸਿੰਸੈਰਿਟੀ ਦੀ ਇਹ ਕੀਮਤ ਹੈ। ਆਈ ਫੀਲ ਇਟਸ ਏ ਜਿੰਕਸ ਵੈਨ ਆਈ ਗੋ ਇਨ ਸਰਚ ਆਫ ਥਿੰਗਸ, ਕਿ ਵੀ ਹੁਣ ਜੇ ਮੈਨੂੰ ਵੀ ਕੰਮ ਲੱਭਣਾ ਪੈਂਦਾ, ਲੱਭਣ ਦਾ ਵੀ ਨਾ ਮਿਲੇ, ਤਾਂ ਮੈਂ ਉਹ ਇਹਨੂੰ ਕੀ ਕਹਿ ਸਕਦਾ। ਫਿਰ ਉਹਨੇ ਕਿਹਾ ਕਿ ਵੀ ਪਹਿਲਾਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਸੀ, ਉਹਨੇ ਟਰਮ ਯੂਜ਼ ਕੀਤੀ ਚਾਈਨੀਜ਼ ਵਿਸਪਰਸ। ਚਾਈਨੀਜ਼ ਵਿਸਪਰਸ ਦੇ ਆਸਕਡ ਇਫ ਹੀ ਫੇਸਡ ਐਨੀ prejudice in the Hindi film industry when he started out in the 1990s. Rahman said, maybe I didn't get to know all this stuff, maybe God concealed all this stuff, but for me I never felt any of these, but for the past 8 years maybe because the power shift has happened, ਕਿ ਦਿੱਲੀ ਦਾ ਰਾਜ ਤਖਤ ਬਦਲ ਗਿਆ ਔਰ ਹੁਣ ਜਿਹੜਾ ਹੈ ਉਹ ਫਿਰਕੂਪਣੇ ਨੇ ਟੇਕ ਓਵਰ ਕਰ ਰਿਹਾ। People who are not creative have the power now to decide things, ਕਿ ਜਿਨ੍ਹਾਂ ਦੇ ਕੋਲ ਕੋਈ ਟੈਲੈਂਟ ਨਹੀਂ ਹੈ ਉਹ ਹੁਣ ਉਸ ਪਾਵਰ 'ਚ ਆ ਗਏ ਨੇ ਵੀ ਉਹਨਾਂ ਨੇ ਕੀ, ਉਹੀ ਡਿਸਾਈਡਿੰਗ ਫੈਕਟਰ ਨੇ। ਐਂਡ ਦਿਸ ਮਾਈਟ ਹੈਵ ਬੀਨ ਅ ਕਮਿਊਨਲ ਥਿੰਗ ਆਲਸੋ ਬਟ ਨਾਟ ਇਨ ਮਾਈ ਫੇਸ। ਮੇਰੇ ਮੂੰਹ ਤੇ ਤਾਂ ਕੋਈ ਨਹੀਂ ਕਹਿੰਦਾ, ਪਰ ਮੈਂ ਮਹਿਸੂਸ ਕਰ ਸਕਦਾ ਕਿ ਭਾਈ ਅਲਟੀਮੇਟਲੀ ਫੈਸਲੇ ਉਸ ਕਮਿਊਨਲ ਫੇਸ ਰਾਹੀਂ ਹੋ ਰਹੇ ਨੇ। It comes to me as a Chinese whispers that they booked you, but the music company went ahead and hired their 5 composers। ਵੀ ਇੱਕ ਆ ਕੇ ਮੈਨੂੰ ਕਹੇਗਾ ਜੀ ਅਸੀਂ ਤੁਹਾਨੂੰ ਬੁੱਕ ਕਰ ਰਹੇ ਹਾਂ, ਪਰ ਉਹ ਕਹਿਣਗੇ ਜੀ ਨਹੀਂ ਅਸੀਂ ਤਾਂ ਕਰ ਲਿਆ ਸੀ, ਪਰ ਜਿਹੜਾ ਮਿਊਜ਼ਿਕ ਕੰਪਨੀ ਹੈ ਉਹਨਾਂ ਨੇ 5 ਹੋਰ ਕੰਪੋਜ਼ਰ ਜਿਹੜੇ ਨੇ ਉਹ ਹਾਇਰ ਕਰ ਲਏ ਨੇ। ਆਈ ਸੈਡ ਓ ਦੈਟ ਇਜ਼ ਗ੍ਰੇਟ, ਰੈਸਟ ਫॉर ਮੀ, ਆਈ ਕੈਨ ਚਿਲ ਆਊਟ ਵਿਦ ਮਾਈ ਫੈਮਿਲੀ। ਇਹਦਾ ਮਤਲਬ ਹੈ ਵੀ ਅਨਇੰਪਲੋਇਡ ਹੈ। ਹੁਣ ਜੇ AR ਰਹਿਮਾਨ ਵਰਗਾ ਬੰਦਾ, ਫਿਰ ਥੱਲੇ ਆ ਵੀ ਉਹਨੇ ਕੀ ਉਹਦੀ ਦੇਣ ਹੈ। ਇਹ ਮੈਂ ਇਸ ਲਈ ਕਹਿ ਰਿਹਾ ਕਿ ਬਹੁਤ ਵਾਰ ਜਿਹੜੇ ਸਾਡੇ
ਉਸ ਲੈਵਲ ਦੇ ਲੋਕ ਜਿਹੜੇ ਗੁਲਾਮੀ ਦੇ ਸਿੰਪਟਮਸ ਨੂੰ ਸਮਝਦੇ ਨਹੀਂ ਨੇ, ਉਹਨਾਂ ਨੂੰ ਲੱਗ ਰਿਹਾ ਹੁੰਦਾ ਦੇਖੋ ਜੀ ਇਹ ਵੀ ਪ੍ਰੋਸਪਰ, ਉਹ ਵੀ ਇਹ ਜੇ A.R. ਰਹਿਮਾਨ, ਇਹ ਛੋਟਾ, ਹਾਲਾਂ ਮੇਰਾ ਕੋਈ ਬਾਲੀਵੁੱਡ ਜਾਂ ਇਹਨਾਂ 'ਚ ਕੋਈ ਦਿਲਚਸਪੀ ਨਹੀਂ ਹੈ, ਪਰ ਕਿਉਂਕਿ ਆਰਟ ਨੂੰ ਮੈਂ ਐਡਮਾਇਰ ਕਰਦਾ, ਮੈਂ A.R. ਰਹਿਮਾਨ ਨੂੰ ਐਡਮਾਇਰ ਕਰਦਾ, ਉਹਦੇ ਮਿਊਜ਼ਿਕ ਨੂੰ। ਜਿਵੇਂ ਨੌਸ਼ਾਦ ਦਾ ਜੋ ਪਾਰਟ ਹੈ ਉਹ ਹਾਈਲੀ ਐਡਮਾਇਰੇਬਲ ਹੈ, ਕਿਸ ਲੈਵਲ ਦੇ ਉੱਤੇ ਜਾ ਕੇ ਉਸ ਨੇ ਜਿਹੜਾ ਹੈ ਉਹ ਉਸ ਨੂੰ ਪਹੁੰਚਾਇਆ ਮਿਊਜ਼ਿਕ ਨੂੰ। ਔਰ ਇਹੀ ਨਹੀਂ, ਮੁਸਲਮਾਨ ਹੁੰਦਿਆਂ ਹੋਇਆਂ ਉਹਨਾਂ ਨੇ ਉਹ ਮਿਊਜ਼ਿਕ ਤੋਂ ਨਾ ਉਹ ਗੀਤ, ਹੁਣ ਸਾਹਿਰ ਲੁਧਿਆਣਵੀ ਹੋਏ ਜਾਂ ਜਿਹੜਾ ਮੁਰਾਦਾਬਾਦੀ ਹੋਏ ਜਾਂ ਕੋਈ ਹੋਰ ਹੋਏ, ਹੁਣ ਮਨ ਤੜਪਤ ਹਰੀ ਦਰਸ਼ਨ ਕੋ ਆਜ, ਇੱਕ ਕਲਾਸਿਕ ਬੈਜੂ ਬਾਵਰਾ ਫਿਲਮ ਦਾ ਪਾਰਟ, ਤੁਸੀਂ ਉਹ ਦੇਖੋਗੇ ਵੀ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਇੱਕ ਮੁਸਲਮਾਨ ਔਰ ਗਾਣ ਵਾਲੇ ਵੀ ਮੁਹੰਮਦ ਰਫੀ ਵਰਗੇ, ਜਿਹੜਾ ਖੁਦ ਹੁਣ ਉਹ ਜਿਹੜੇ ਨੇ ਕੰਪੋਜ਼ਰ ਵੀ ਮੁਸਲਮਾਨ, ਸ਼ਾਇਰ ਵੀ ਮੁਸਲਮਾਨ, ਲਿਖਣ ਵਾਲੇ ਸਾਹਿਰ ਲੁਧਿਆਣਵੀ ਵਰਗੇ, ਗਾਣ ਵਾਲੇ ਵੀ ਮੁਹੰਮਦ ਰਫੀ ਵਰਗੇ। ਤੇ ਅੱਜ ਉਸ ਕਿਸਮ ਦੇ ਲੋਕ ਵੀ ਜਿਹੜੇ ਟੋਟਲੀ ਡਿਵਾਊਟ ਗੰਗਾ ਜਮਨੀ ਤਹਿਜ਼ੀਬ ਨੂੰ, ਸਿਰਫ ਨਾ ਉਹਨਾਂ ਦੇ ਮੁਸਲਮਾਨਾਂ ਵਾਲੇ ਨੇ, ਲੇਕਿਨ ਉਹ ਵੀ ਇਹਨਾਂ ਨੂੰ ਐਕਸੈਪਟੇਬਲ ਨਹੀਂ, ਇਹਨੂੰ ਗੁਲਾਮੀ ਕਹਿੰਦੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਨੂੰ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸਰਾ ਜੀ ਔਰ ਖਾਲਸਾ ਦੇਸ਼ ਪੰਜਾਬ ਜੀ, ਇਹ ਚੜ੍ਹਦੀ ਕਲਾ ਸਾਡੇ ਪੰਜਾਬ ਦੀ ਔਰ ਸਿੱਖ ਕੌਮ ਦੀ, ਔਰ ਫਤਿਹ ਵੀ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਜਤਿੰਦਰ ਸਿੰਘ ਜੀ ਵੀ, ਬਲਜੀਤ ਵੈਦ ਜੀ ਵੀ, ਔਰ ਫਿਰ ਇਸੇ ਤਰ੍ਹਾਂ ਇੱਕ ਮਿੰਟ, ਹਾਂਜੀ, ਸੋਨਮਾਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਚਰਨਜੀਤ ਬਾਜਵਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਮਰਜੀਤ ਸੈਣੀ ਜੀ ਵੀ, ਔਰ ਬ੍ਰਹਮਲੀਨ ਜੀ ਵੀ, ਔਰ ਓਸ਼ੋ ਟੀਵੀਅਰਾਂ ਦੇ ਕਾਫੀ ਸਾਰੇ ਮੈਸੇਜ ਨੇ। ਇਹ ਸਤਿ ਸ਼੍ਰੀ ਅਕਾਲ ਵੀ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ, ਔਰ ਡਾਕਟਰ ਪਰਮਜੀਤ ਸਮਰਾ ਜੀ ਬੜੇ ਪਿਆਰ ਓਸ਼ੋ ਇਹਨਾਂ ਨੇ ਨਾਂ ਰੱਖਿਆ ਹੋਇਆ, ਓਸ਼ੋ ਵੀ ਖਾਲਿਸਤਾਨ ਦਾ ਹਮਾਇਤੀ ਸੀ। ਰਜਨੀਸ਼ ਦਾ ਹੀ ਨਾਂ ਹੈ, ਆਚਾਰੀਆ ਰਜਨੀਸ਼ ਦਾ ਜਿਹੜਾ ਅਖੀਰਾ ਨਾਂ ਉਹਨੇ ਰੱਖਿਆ ਆਪਣਾ ਓਸ਼ੋ ਰੱਖਿਆ, ਜੈਪਨੀਜ਼, ਜਾਪਾਨੀ ओरिजिन ਦਾ। और मोहम्मद याकूब जी भी खालसा जिंदाबाद कहते हैं, पाकिस्तान जिंदाबाद, और इनका करो। फिर इसी तरह फिर साडे कोल हैगे ने ओशो, फिर कहते मैं खालिस्तानी अपने सारे खालिस्तानी योद्धियां नूं सत श्री अकाल बुलांदा ते वाहिगुरू जी का खालसा वाहिगुरू जी की फतेह। फिर कहते खालिस्तान जिंदाबाद। और फिर इस तरह जसविंदर सिंह जी भी, और फिर इस तरह ओशो जी भी कहते राज करेगा खालसा। राम सिंह जी भी, और फिर इसी तरह मिश्रा सिंह जी भी, ओपो जी भी, और ऑल अबाउट टूथ सिखिज्म जी भी, और फिर इस तरह घुसके जी भी, और फिर इसी तरह सारे को सखजीवन बच्चू जी भी, जगपाल जी भी, और फिर ओशो जी कहते ने सतलुज टेलीविजन एंड टीवी 4 आर माई फर्स्ट एंड लास्ट चॉइस। और फिर इसी तरह सानू हौसला हुंदा है तुहाडे इस तारीफ दे लफ्ज़ां नाल। और कहते ने खालसा विल बी क्रिएटेड सून एंड आई विल टेक ए सेल्फी विद डॉक्टर अमरजीत सिंह जी अंडर द फ्लैग ऑफ खालिस्तान। हमेशा वेलकम ऑलवेज। और इंद्रजीत सिंह संधू जी भी, फिर इस तरह ओशो जी कहते हैं खालसा जिंदाबाद। फिर इस तरह अवतार सिंह जी भी गुरफतेह बुलाते हैं। ओशो जी कहते हैं कि हिंदू राष्ट्रवादी अब अपनी बहु बेटियों को ट्रंप को पेश करें। और टीजे वाइफ जी कहते हैं कि डॉक्टर साहब एंड नीलम कौर जी फतेह बुलाते हैं सानू, और हरप्रीत सिंह जी भी। और फिर इस तरह साढ़े कोल हरमन पन्नू जी भी, मोहम्मद याकूब जी भी, खालिस्तान बहुत जल्दी बन जाएगा, फिर मैं और डॉक्टर साहब खालिस्तान के फ्लैग के साथ सेल्फी लेंगे इंशाअल्लाह कहते ने। और फिर इस तरह ओशो जी कहते पन्नू वीर जी जिंदाबाद, और बिक्रमजीत सिंह जी भी। और फिर इस तरह साढ़े कोल हैगे ने, हाँ जी, ओशो जी काफ़ी वर्ग उन्होंने खालिस्तान जिंदाबाद लिखा है काफ़ी दफ़ा। और फिर इस तरह सुखविंदर सिंह जी भी, और फिर इसी तरह राणा जी भी, और लॉन्ग लाइफ कहते ईरान लॉन्ग लाइफ अतुल्ला क्या नहीं कहते खमीनी सॉरी। और मोहम्मद याकूब जी भी आप कहते आपने सही कहा, मिस नीलम के USA ने जड़े ईरान पर जड़ा हमला टाल दिया है, और जैसे कहते मैंने कहा था। और इसी तरह साढ़े को सतनाम सिंह जी भी, और फिर इसी तरह टीजे जड़े ने वो भी कहते हैं कि डॉक्टर साहब एक्चुअली ईरान भारत का प्रॉक्सी है और आर्यन। और सेठ जी भी खालिस्तान कहते हैं, और धर्म सिंह जी बराड़ जी भी। और ओशो जी कहते मैं ट्रंप साहब नूं फोन करके पूछा सी
ਕਿ ਭਾਰਤ ਦੇ ਹਿੰਦੂ ਰਾਸ਼ਟਰੀ ਮੋਦੀ ਦਾ ਨੰਬਰ ਕਦੋਂ ਲੱਗੇਗਾ। ਟਰੰਪ ਨੇ ਕਿਹਾ ਮੈਂ ਮੋਦੀ ਕੋਲੋਂ 56 ਇੰਚ ਦਾ ਚਿੱਤਰ ਬਣਵਾ ਰਿਹਾ ਜਿਵੇਂ ਹੀ ਚਿੱਤਰ ਤਿਆਰ ਹੁੰਦਾ ਮੋਦੀ ਦੇ ਦੁਆਲੇ 56 ਇੰਚ ਦਾ ਕਹਿੰਦੇ ਚਿੱਤਰ ਮੋਦੀ ਲਈ ਤਿਆਰ ਹੋ ਰਿਹਾ। ਠੀਕ ਹੈ। ਹਾਂ ਔਰ TJR ਕਹਿੰਦੇ ਨੇ ਕਿ ਨੈਕਸਟ ਇਜ਼ ਮੋਦੀ ਮਦਾਰੀ। ਔਰ ਓਸ਼ੋ ਕਹਿੰਦੇ ਕਿ ਮੈਂ ਟਰੰਪ ਨਾਲ ਫੋਨ ਕੀਤਾ ਤਾਂ ਮੋਦੀ ਮੇਰੇ ਨਾਲ ਕਾਨਫਰੰਸ ਤੇ ਸੀ ਉਸੇ ਦਿਨ ਤੇ ਮੋਦੀ ਕੀ ਕਹਿੰਦੇ ਨੇ ਇਹ ਤਾਂ ਤੁਸੀਂ ਵੀ ਗੋਦੀ ਮੀਡੀਆ ਦੀਆਂ ਖਬਰਾਂ ਦਾ ਜਵਾਬ ਦੇ ਰਹੇ ਹੋ। ਟਾਇਲਟ ਵਿੱਚੋਂ ਕਹਿੰਦੇ ਬਾਹਰ ਨਹੀਂ ਨਿਕਲਿਆ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਨੇਪਾਲ ਇਜ਼ ਜਨ ਜੀ ਬਟ ਇਨ ਇੰਡੀਆ ਜਨ ਗੇ ਕਹਿੰਦੇ ਨੇ। ਔਰ ਬਿਕਰਮਜੀਤ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਜਸਵਿੰਦਰ ਸਿੰਘ ਜੀ ਵੀ ਸਿੱਖ ਸਟੈਂਡ ਵਿਦ ਅਮਰੀਕਾ ਔਰ ਮਿਸ਼ਰਾ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਗੁਸਕੇ ਜੀ ਬਹੁਤ ਹੀ ਵਧੀਆ ਕਹਿੰਦੇ ਵਿਚਾਰ ਦਿੱਤੇ ਨੇ ਤੁਸੀਂ ਇਰਾਨ ਬਾਰੇ। ਔਰ ਫਿਰ ਇਸੇ ਤਰ੍ਹਾਂ ਹਾਂਜੀ ਓਸ਼ੋ ਟੀਵੀ ਕਹਿੰਦੇ ਨੇ ਕਿ ਅਮਿਤ ਸ਼ਾਹ ਨੇ ਧੋਤੀ ਵਿੱਚ ਹੀ ਫਾਟ। ਔਰ ਬਲਵੀਰ ਸਿੰਘ ਜੀ ਵੀ ਸੋ ਫਨੀ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮਿਸ਼ਰਾ ਸਿੰਘ ਜੀ ਅਗੇਨ ਔਰ ਗੁਰਵਿੰਦਰ ਮਾਨ ਜੀ ਵੀ। ਔਰ TJ ਵਾਈਬਸ ਕਹਿੰਦੇ ਕਿ ਡਾਕਟਰ ਸਾਹਿਬ ਸਿੱਖ ਭਾਈਚਾਰਾ ਦਬਾਅ ਹੇਠ ਆਉਣ ਵਾਲੇ ਹਰ ਵਿਅਕਤੀ ਲਈ ਆਵਾਜ਼ ਉਠਾ ਰਿਹਾ ਹੈ ਪਰ ਇਸਲਾਮ ਅਤੇ ਬੋਧੀ ਚੀਨੀ ਈਸਾਈ ਵਰਗ ਦਾ ਕੋਈ ਵੀ ਦੇਸ਼ 70 ਸਾਲਾਂ ਤੋਂ ਸਿੱਖ ਭਾਈਚਾਰੇ ਦੇ ਹੱਕ ਵਿੱਚ ਆਵਾਜ਼ ਨਹੀਂ ਉਠਾ ਰਿਹਾ। ਕਿਉਂ ਨਹੀਂ? ਦੇਖੋ ਇਸ ਵੇਲੇ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਕਾਜ਼ ਲਈ ਹਮਦਰਦੀ ਹੈ, ਲੋਕਾਂ 'ਚ ਵੀ ਹੈ, ਥੋੜ੍ਹਾ ਬਹੁਤ ਹਕੂਮਤੀ ਲੈਵਲ ਦੇ ਉੱਤੇ ਵੀ ਹਿਲਜੁਲ ਹੈ। ਔਰ ਬਾਕੀ ਤਾਂ ਦੇਖੋ ਇਹ ਸਾਰੇ ਆਪੋ ਆਪਣੇ ਹਿੱਤਾਂ ਨਾਲ ਜੁੜੇ ਹੁੰਦੇ ਨੇ ਪਰ ਅਸੀਂ ਸਾਡਾ ਇੱਕ ਸਿੱਖ ਦੇ ਨਾਤੇ ਜਿੱਥੇ ਵੀ ਕਿਸੇ ਨਾਲ ਧੱਕਾ ਹੁੰਦਾ ਇਹ ਉਸ ਦੇ ਖਿਲਾਫ ਆਵਾਜ਼ ਚੁੱਕਣੀ ਇਹ ਸਾਡੇ ਗੁਰੂਆਂ ਦੀ ਸਾਨੂੰ ਸਿੱਖਿਆ। ਅਸੀਂ ਇਸ ਦੇ ਉੱਤੇ ਹਮੇਸ਼ਾ ਹੀ ਜਿਹੜਾ ਹੈ ਉਹ ਪਹਿਰਾ ਦੇਵਾਂਗੇ ਇਸ ਦੇ ਉੱਤੇ। मोहम्मद याकूब जी कहते हैं कि क्या ईरान को नहीं पता कि इंडिया दुश्मन है और पाकिस्तान का, फिर क्यों इंडिया को ईरान में पोर्ट बना कर दी है? बेशक ईरान एक मुनाफिक मुल्क है। और फिर इस तरह वाइब्स कहते हैं कि पाकिस्तान एंड इंडिया इनसाइड बोथ वर्किंग फॉर ईच अदर्स अगेंस्ट पंजाब एंड कश्मीर। और फिर इस तरह आल अबाउट ट्रूथ सिखिज्म जी कहते हैं कि सल्तनत उस्मानिया उस उतमान शब्द तू उस्मान होया सी डॉक्टर साहब। और फिर इस तरह राजप्रीत सिंह जी भी और फिर इसी तरह साढ़े कोल मैबल जी भी और फिर इसी तरह इंद्रजीत सिंह जी भी और मिकबल जी भी एक ग्रेट कहते सिख लीडर। और फिर इसी तरह बलबिंदर कौर जी भी और तीजे जी भी और इसी तरह साढ़े कोल है ने काफ़ी सारे मैसेज ने। कमलजीत सिंह जी भी और फिर साढ़े कोल ने TJ भी उन्होंने मेरे ख्याल जवाब दिता काफ़ी और जड़ा साढ़े कोल काफ़ी गलत बोल रहा सी सानू। और फिर इसी तरह जयदीप सिंह ਇਹਨਾਂ ਦੇ ਵੀ ਬ੍ਰੈਡ ਬਟਰ ਇੱਥੋਂ ਹੀ ਨਿਕਲਦੀ ਹੈ, ਇਹ ਵੀ ਵੈਲਕਮ ਨੇ, ਕੋਈ ਗਿਣਤੀ ਤਾਂ ਵਧਾਉਂਦੇ ਨੇ ਨਾ। ਹਾਂਜੀ। और फिर मकबल जी कहते हैं ग्रेट कम्युनिटी अवर सिख ब्रदर्स। मोहम्मद याकूब जी कहते ईरान जवाब दे दुश्मन इंडिया को कि क्यों पोर्ट बना कर दी है। और चाबहार पोर्ट मुतलिफ ईरान को नहीं पता कि इंडिया इस्लाम और पाकिस्तान का दुश्मन है। देखो ये कई चीज़ां ने इनू फिर किसी ਵੇਲੇ ਅਸੀਂ डिस्कस करांगे पर चाबहार कोई फंक्शनल हो ही नहीं है पोर्ट इन्हां दी, क्योंकि अमेरिका ने भी सैंक्शनस लाइया हुई हैं और वो फंक्शनल नहीं है। ਭਵਿੰਦਰ ਸਿੰਘ ਜੀ ਵੀ ਮਿਸ਼ਰਾ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਸਾਡੇ ਕੋਲ ਨੇ ਮਿਕਬਲ ਜੀ ਕਹਿੰਦੇ ਵੀ ਆਰ ਵੈਰੀ ਲੱਕੀ ਐਂਡ ਹੈਪੀ ਨੇਬਰ ਕਮਿਊਨਿਟੀ ਲਾਈਕ ਆਵਰ ਸਿੱਖ ਬ੍ਰਦਰਸ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹਾਂਜੀ ਨੀਚੇ ਜਾਂਦੀ ਹੈ ਕਿਉਂ ਖੁਸਕੇ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ TJR ਵਾਈਬਸ ਕਹਿੰਦੇ ਨੇ ਕਿ ਇਨ ਪ੍ਰੈਜ਼ੈਂਟ ਇੰਡੀਆ ਹਿੰਦੂ ਆਰਮੀ ਇਜ਼ ਫਿਟ ਫॉर ਬਾਲੀਵੁੱਡ ਮੂਵੀਜ਼ ਐਕਸ਼ਨਸ। ਉਹਨਾਂ ਨੇ ਕਾਫੀ ਦਫਾ ਇਸੇ ਨੂੰ ਹੀ ਰਿਪੀਟ ਕੀਤਾ। ਔਰ ਬਰਵਿੰਦਰ ਸਿੰਘ ਨੇ ਨਾਈਸ ਐਨਾਲਿਸਿਸ of current events followed ਕਹਿੰਦੇ by a fruitful discussion। ਬਹੁਤ ਸ਼ੁਕਰੀਆ ਭਾਈ ਸਾਹਿਬ। ਔਰ ਫਿਰ ਇਸੇ ਤਰ੍ਹਾਂ TJ ਵਾਈਬਸ ਕਹਿੰਦੇ ਨੇ ਕਿ they never know one steel battle strings from 5 km than one arrow, it's new warfare, Bollywood army never deserved that। और फिर इस तरह कहते हैं गोबर स्ट्रक्चर। और फिर इस तरह शिंदा गिल जी भी और TJ वाइब्स कहते हैं कि इंडियन पॉपुलेशन इज लिविंग इन महाभारत पीरियड मूवी सेट्स
ਕੁਲਦੀਪ ਕੌਰ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਸ਼ੁਕਰੀਆ ਕਹਿੰਦੇ ਨੇ ਤੁਹਾਨੂੰ ਤੇ ਮੈਨੂੰ ਵੀ। ਔਰ ਫਿਰ ਇਸੇ ਤਰ੍ਹਾਂ ਟੀਚਰ ਕਹਿੰਦੇ ਅਗਨੀਵੀਰ ਜਸਟ ਲਾਈਕ ਹਨੂਮਾਨ ਵਿਦ ਫਾਇਰ ਫਲੇਮ ਔਨ देयर ਟੇਲਸ। ਪੂਛ ਨੂੰ ਅੱਗ ਲਾਈ ਹੋਈ ਦੇ ਆਰ ਕਹਿੰਦੇ ਲਿਵਿੰਗ ਇਨ ਇਲੂਸ਼ਨ ਮਹਾਭਾਰਤ ਸੀਰੀਜ਼ ਐਕਸ਼ਨ ਮੂਵੀਜ਼ ਆ। ਔਰ ਫਿਰ ਇਸੇ ਤਰ੍ਹਾਂ ਆਪਣੇ ਝੂਠ ਤੇ ਖੁਦ ਯਕੀਨ ਕਰਦੇ ਨੇ। ਬਿਲਕੁਲ ਬਸਰਾ ਜੀ ਵੀ, ਕੁਲਦੀਪ ਕੌਰ ਜੀ ਵੀ, मोहम्मद याकूब जी भी कहते मोहम्मद रफ़ी लाहौर का रहने वाला था और मेरे ही मोहल्ले में कहते रहता था मोहनी रोड लाहौर। और ਇਹ ਅੰਮ੍ਰਿਤਸਰ ਨਾਲ ਉਹਦਾ ਸੰਬੰਧ ਸੀ। ਬਾਅਦ ਚੋਂ ਕੰਮ ਦੇ ਸਿਲਸਿਲੇ 'ਚ ਉਹਦਾ ਰਿਸ਼ਤੇਦਾਰ ਲਾਹੌਰ ਸੀ ਔਰ ਫਿਰ ਲਾਹੌਰ 'ਚ ਉਹਨੇ ਕਾਫੀ ਵਕਤ ਗੁਜ਼ਾਰਿਆ ਬਿਫੋਰ ਬੰਬੇ ਜਾਣ ਤੇ। ਖਾਲਿਸਤਾਨ ਦਾ ਸਰਪੰਚ ਔਰ ਇਸੇ ਤਰ੍ਹਾਂ ਮੁਹੰਮਦ ਯੂਨਸ ਜੀ ਵੀ ਸਾਨੂੰ ਅਸਲਾਮ ਵਾਲੇਕਮ ਕਹਿੰਦੇ ਨੇ ਔਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਵਾਲੇਕਮ ਸਲਾਮ ਜੀ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। और इन्हों का मैसेज है कि डॉक्टर साहब जैसे पाक एयर फोर्स का खौफ बरते बढ़ेगा खालिस्तान तहरीक का कहने को भी राहत कहने मिलेगी और अच्छी बात है खालिस्तान के लिए। और सिंह मालवे कहते 26 जनवरी ਨੂੰ श्री ਅੰਮ੍ਰਿਤਸਰ ਸਮੁੱਚੇ ਅੰਮ੍ਰਿਤਸਰ ਸਾਹਿਬ ਪਹੁੰਚੋ 1986 ਦੇ ਸਰਬੱਤ ਖਾਲਸਾ ਦੇ 40ਵੇਂ ਸਾਲ ਦੀ ਯਾਦ ਵਿੱਚ। ਬਿਲਕੁਲ ਔਰ ਸਭ ਦਾ ਹਾਂਜੀ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।